ਇੰਡੋਸ ਟੀਵੀ ਦੇ ਉੱਤੇ ਖਾਸ ਪ੍ਰੋਗਰਾਮ ਸਾਡੇ ਪੇਸ਼ਵਾ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ। ਮੈਂ ਦਲਜੀਤ ਸਿੰਘ ਤੇ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਮਹਾਨ ਖਾਸ ਸ਼ਖਸ ਦੇ ਬਾਰੇ। ਇੱਕ ਸੋਚ ਨੂੰ ਲੈ ਕੇ ਹਕੂਮਤ ਦੇ ਅੱਗੇ ਖੰਘ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਤੇ ਆਮ ਲੋਕਾਂ ਦੀ ਗੱਲ ਕਰਨ ਵਾਲਾ ਖਾਸ ਬੰਦਾ ਮਾਨਵਰ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਨ ਵਾਲੇ ਨਾਇਕ ਸਾਹਿਬ ਬਾਬੂ ਕਾਂਸ਼ੀ ਰਾਮ ਜੀ ਉਹਨਾਂ ਦੇ ਬਾਰੇ। ਬਾਬੂ ਕਾਂਸ਼ੀ ਰਾਮ ਹੁਣਾਂ ਦਾ ਜਨਮ ਪ੍ਰਿਥੀਪੁਰ ਖੰਡਾ ਖਵਾਸਪੁਰਾ ਜ਼ਿਲ੍ਹਾ ਰੋਪੜ ਰੂਪਨਗਰ ਜਿਹਨੂੰ ਵੀ ਕਹਿ ਦਿੰਦੇ ਨੇ ਉੱਥੇ ਹੋਇਆ 15 ਮਾਰਚ 1934 ਈਸਵੀ। ਉਹਨਾਂ ਦੀ ਮਾਤਾ ਜੀ ਦਾ ਨਾਮ ਬਿਸ਼ਨ ਕੌਰ ਤੇ ਪਿਤਾ ਜੀ ਹਰੀ ਸਿੰਘ ਸਨ ਜਿਹੜੇ ਕਿ ਛੋਟੀ ਕਿਸਾਨੀ ਕਰਦੇ ਸਨ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਫੌਜ ਦੇ ਵਿੱਚ ਵੀ ਕੰਮ ਕਰਦੇ ਸਨ। ਆਪਣੇ ਬਾਰੇ ਬਾਬੂ ਕਾਂਸ਼ੀ ਰਾਮ ਹੁਣਾਂ ਨੇ ਦੱਸਦਿਆਂ ਆਖਿਆ ਕਿ ਮੈਂ ਉਹਨਾਂ ਲੋਕਾਂ ਦੇ ਵਿੱਚ ਜੰਮਿਆ ਜਾਂ ਪਲਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਦੇਸ਼ ਦੇ ਲਈ ਕੁਰਬਾਨ ਕਰ ਦਿੱਤਾ ਪਰ ਕਦੇ ਦੇਸ਼ ਨੂੰ ਧੋਖਾ ਨਹੀਂ ਦਿੱਤਾ। ਉਹਨਾਂ ਦੀ ਮੁੱਢਲੀ ਸਿੱਖਿਆ ਵਿੱਚ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ BSc ਬੈਚਲਰ ਆਫ ਸਾਇੰਸ ਗਵਰਨਮੈਂਟ ਕਾਲਜ ਰੂਪਨਗਰ ਤੋਂ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ ਕਾਂਸ਼ੀ ਰਾਮ ਜੀ ਹੁਣਾਂ ਨੇ ਐਕਸਪਲੋਸਿਵ ਰਿਸਰਚ ਐਂਡ ਡਿਵੈਲਪਮੈਂਟ ਲੈਬੋਰੇਟਰੀ ਮਹਾਰਾਸ਼ਟਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਹੀ ਉਹਨਾਂ ਨੇ ਮਹਾਤਮਾ ਸ਼ਾਹੂ ਜੀ ਦੇ ਬਾਰੇ, ਡਾਕਟਰ BR ਅੰਬੇਡਕਰ ਦੇ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ। ਮਹਾਤਮਾ ਫੂਲੇ ਦੇ ਬਾਰੇ ਵੀ ਇੱਥੇ ਉਹਨਾਂ ਨੂੰ ਜਾਣਕਾਰੀ ਪ੍ਰਦਾਨ ਹੋਈ। ਕਹਿ ਸਕਦੇ ਹੋ ਕਿ ਕਾਂਸ਼ੀ ਰਾਮ ਜੀ ਉਹਨਾਂ ਦਾ ਦੂਜਾ ਜਨਮ ਇੱਥੇ ਹੋਇਆ ਜਦੋਂ ਦੀਨਾ ਭਾਨ ਕੇਸ ਸਾਹਮਣੇ ਆਇਆ। ਦੀਨਾ ਭਾਨ ਕੇਸ ਕੀ ਸੀ? ਇਸੇ ਐਕਸਪਲੋਸਿਵ ਰਿਸਰਚ ਐਂਡ ਡਿਵੈਲਪਮੈਂਟ ਲੈਬੋਰੇਟਰੀ ਦੇ ਵਿੱਚ ਇੱਕ ਕੈਲੰਡਰ ਬਣਾਇਆ ਗਿਆ। ਕੈਲੰਡਰ ਦੇ ਵਿੱਚ 2 ਛੁੱਟੀਆਂ ਜਿਹੜੀਆਂ ਕਿ ਡਾਕਟਰ BR ਅੰਬੇਡਕਰ ਜੀ ਉਹਨਾਂ ਦੇ ਜਨਮ ਦਿਨ ਦੇ ਉੱਤੇ ਤੇ ਮਹਾਤਮਾ ਬੁੱਧ ਦੇ ਜਯੰਤੀ ਦੇ ਤੌਰ ਦੇ ਉੱਤੇ ਦਿੱਤੀਆਂ ਜਾਂਦੀਆਂ ਸਨ। ਉਹਨਾਂ ਦੀ ਜਗ੍ਹਾ ਦੇ ਉੱਤੇ ਤਿਲਕ ਜਯੰਤੀ ਤੇ ਦੀਵਾਲੀ ਦੇ ਉੱਤੇ ਇੱਕ ਐਕਸਟਰਾ ਛੁੱਟੀ ਦਿੱਤੀ ਗਈ ਤੇ ਇਹ ਛੁੱਟੀਆਂ ਕੱਟ ਦਿੱਤੀਆਂ ਗਈਆਂ। ਦੀਨਾ ਭਾਨ ਜਿਹੜਾ ਕਿ ਇੱਕ SC EMPLOYE ਸੀ, ਰਾਜਸਥਾਨ ਨੂੰ ਬਿਲੋਂਗ ਕਰਦੇ ਸੀ, ਉਹਨਾਂ ਨੇ ਇਸ ਦੇ ਵਿਰੋਧ ਦੇ ਵਿੱਚ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ। ਇਸ ਪ੍ਰੋਟੈਸਟ ਦੀ ਇਵਜ ਦੇ ਵਿੱਚ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ। ਇਸ ਜਦੋਂ ਸਸਪੈਂਸ਼ਨ ਹੋਈ ਆ ਉਸ ਤੋਂ ਬਾਅਦ ਕਾਂਸ਼ੀ ਰਾਮ ਹੁਣਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਕਿ ਖਾਸ ਤੌਰ ਦੇ ਉੱਤੇ ਕਿਉਂਕਿ ਉਹ SC ਆ ਤੇ SC ਲੋਕਾਂ ਦੀ ਗੱਲ ਕਰ ਰਹੇ ਨੇ, ਇਸ ਕਰਕੇ ਸ਼ਾਇਦ ਉਹਨਾਂ ਦੇ ਨਾਲ ਇਹੋ ਜਿਹਾ ਵਤੀਰਾ ਮੈਨੇਜਮੈਂਟ ਦੇ ਵੱਲੋਂ ਕੀਤਾ ਜਾਂਦਾ ਤੇ ਇਸੇ ਸੰਘਰਸ਼ ਤੋਂ ਬਾਅਦ ਮੈਨੇਜਮੈਂਟ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤੇ ਅੱਜ ਵੀ ਉੱਥੇ ਡਾਕਟਰ ਅੰਬੇਡਕਰ ਜਯੰਤੀ ਦੇ ਤੌਰ ਦੇ ਉੱਤੇ ਤੇ ਨਾਲ ਮਹਾਤਮਾ ਬੁੱਧ ਦੀ ਜਯੰਤੀ ਦੇ ਉੱਤੇ ਛੁੱਟੀ ਦਿੱਤੀ ਜਾਂਦੀ। ਪਰ ਇਸ ਤੋਂ ਬਾਅਦ ਉਹਨਾਂ ਨੇ ਇਹ ਜੌਬ ਛੱਡ ਦਿੱਤੀ ਅਤੇ ਆਪਣਾ ਪੂਰਾ ਜੀਵਨ ਕਮਿਊਨਿਟੀ ਨੂੰ ਸਮਰਪਿਤ ਕਰਨ ਦਾ ਨਿਰਣਾ ਲਿਆ। ਇੱਥੋਂ ਹੀ ਸ਼ੁਰੂਆਤ ਹੋਈ ਉਹਨਾਂ ਦੀ ਲੰਬੀ ਲੜਾਈ ਦੀ ਜਿਹੜੀ ਕਿ ਹੱਕਾਂ ਦੇ ਲਈ ਲੜੀ ਜਾਣੀ ਸੀ। ਇੱਥੇ ਹੀ ਉਹਨਾਂ ਨੇ ਤਖਈਆ ਕੀਤਾ ਕਿ ਕਦੀ ਵੀ ਮੈਂ ਵਿਆਹ ਨਹੀਂ ਕਰਵਾਵਾਂਗਾ, ਕਦੀ ਵੀ ਆਪਣੀ ਕੋਈ ਪ੍ਰਾਪਰਟੀ ਨਹੀਂ ਬਣਾਵਾਂਗਾ, ਕਦੀ ਵੀ ਆਪਣੇ ਪਿੰਡ ਵਾਪਸ ਨਹੀਂ ਜਾਵਾਂਗਾ ਕਿਉਂਕਿ ਸਾਰੇ ਲੋਕ ਮੇਰੇ ਹੁਣ ਆਪਣੇ ਨੇ ਤੇ ਆਪਣੀ ਸਾਰੀ ਜ਼ਿੰਦਗੀ ਆਪਣੇ ਲੋਕਾਂ ਦੇ ਲਈ ਸਮਰਪਿਤ ਕਰ ਦੇਵਾਂਗਾ। ਇਸ ਜੌਬ ਦੇ ਦੌਰਾਨ ਹੀ ਉਹਨਾਂ ਨੇ ਪਾਇਆ ਕਿ ਜਿਹੜੀਆਂ ਵੱਡੀਆਂ ਜਾਤੀਆਂ ਨੇ ਉਹ ਛੋਟੀਆਂ ਜਾਤੀਆਂ ਦੇ EMPLOYEES ਦੇ ਨਾਲ ਬਹੁਤ ਵੱਡਾ ਡਿਸਕ੍ਰਿਮੀਨੇਸ਼ਨ ਕਰਦੀਆਂ ਨੇ, ਉਹਨਾਂ ਦੇ ਨਾਲ ਭੇਦਭਾਵ ਕਰਦੀਆਂ ਨੇ। ਇਸ ਕਰਕੇ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਜਿਹੜੇ ਗਵਰਨਮੈਂਟ ਡਿਪਾਰਟਮੈਂਟ ਆ ਜਾਂ ਪ੍ਰਾਈਵੇਟ ਸੈਕਟਰ ਦੀਆਂ ਜੌਬਸ ਹੈਗੀਆਂ ਜਿੱਥੇ ਕਿਸੇ ਵੀ ਸ਼ਡਿਊਲ ਕਾਸਟ, ਬੈਕਵਰਡ ਜਾਂ ਮਾਈਨੋਰਟੀਜ਼ ਦੇ ਨਾਲ ਧੱਕਾ ਹੁੰਦਾ ਉਹਦੇ ਲਈ ਕੰਮ ਕੀਤਾ ਜਾਵੇ। ਇਸੇ ਲਈ ਉਹਨਾਂ ਨੇ ਦਸੰਬਰ 1978 ਦੇ ਵਿੱਚ ਆਲ ਇੰਡੀਆ ਬੈਕਵਰਡ ਐਂਡ ਮਾਈਨੋਰਟੀਜ਼ ਕਮਿਊਨਿਟੀਜ਼ EMPLOYEES ਫੈਡਰੇਸ਼ਨ ਜਿਹਨੂੰ ਕਿ ਛੋਟਾ ਨਾਮ ਬਾਮਸੇਫ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ। ਇਹ ਬਾਮਸੇਫ ਇੱਕ ਨੌਨ ਰਿਲੀਜੀਅਸ ਕੋਈ ਧਾਰਮਿਕ ਸੰਸਥਾ ਨਹੀਂ ਸੀ, ਨੌਨ ਪੋਲੀਟੀਕਲ ਜਿਹੜੀ ਕਿ ਕੋਈ ਰਾਜਨੀਤਿਕ ਸੰਸਥਾ ਨਹੀਂ ਸੀ ਤੇ ਨਾਲ ਦੀ ਨਾਲ ਨਾ ਹੀ ਕੋਈ ਇਹਨਾਂ ਦਾ ਅੰਦੋਲਨ ਦੇ ਨਾਲ ਸੀ। ਪਰ ਇਸ ਸੰਸਥਾ ਦਾ ਮਕਸਦ EMPLOYEES ਜਿਹੜੇ ਕਿ ਖਾਸ ਤੌਰ ਦੇ ਉੱਤੇ ਬੈਕਵਰਡ ਕਲਾਸਿਸ ਜਾਂ ਮਿਨੋਰਟੀਜ਼ ਦੇ ਨਾਲ ਜੁੜੇ ਹੋਏ ਸੀ ਤੇ ਉਹਨਾਂ ਦੇ ਬਾਰੇ, ਉਹਨਾਂ ਦੇ ਹੱਕਾਂ ਦੇ ਬਾਰੇ, ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਭੇਦਭਾਵ ਹੁੰਦਾ ਉਹਦੇ ਬਾਰੇ ਗੱਲ ਕਰਨ ਦੇ ਲਈ ਇਹ ਸੰਸਥਾ ਕੰਮ ਕਰ ਰਹੀ ਸੀ। ਬਾਮਸੇਫ ਭਾਵੇਂ ਕਿ EMPLOYEES ਦੇ ਲਈ ਕੰਮ ਕਰ ਰਹੀ ਸੀ
ਪਰ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਬਾਕੀ ਲੋਕਾਂ ਨੂੰ ਵੀ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਬ੍ਰਾਹਮਣਵਾਦ ਕਾਫੀ ਹੱਦ ਤੱਕ ਸਾਡੀਆਂ ਜੜ੍ਹਾਂ ਦੇ ਵਿੱਚ ਸਮਾ ਚੁੱਕਾ ਹੈ, ਅਸੀਂ ਇਸ ਨੂੰ ਕਿਸ ਤਰ੍ਹਾਂ ਖਤਮ ਕਰ ਸਕਦੇ ਹਾਂ। ਇਸੇ ਲਈ ਉਹਨਾਂ ਨੇ ਦਲਿਤ ਸ਼ੋਸ਼ਿਤ ਸੰਘਰਸ਼ ਸਮਤੀ, ਜਿਹਨੂੰ ਕਿ DS4 ਦਾ ਨਾਮ ਵੀ ਦਿੱਤਾ ਗਿਆ, ਇਹ ਬਣਾਈ। DS4 ਦਸੰਬਰ 6 1981 ਨੂੰ ਹੋਂਦ ਦੇ ਵਿੱਚ ਆਈ ਤੇ ਇਸ ਦਾ ਮੁੱਖ ਕੰਮ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਨਾ ਸੀ। ਇਸ ਦੇ ਲਈ ਬਾਬੂ ਕਾਂਸ਼ੀ ਰਾਮ ਹੁਣਾਂ ਨੇ ਹਜ਼ਾਰਾਂ ਕਿਲੋਮੀਟਰ ਸਾਈਕਲ ਦੇ ਉੱਤੇ ਗਾਇਆ, ਹਜ਼ਾਰਾਂ ਮੀਲ ਉਹ ਪੈਦਲ ਚੱਲੇ ਤੇ ਲੋਕਾਂ ਨੂੰ ਇਹਦੇ ਬਾਰੇ ਜਾਗਰਤ ਕੀਤਾ ਕਿ ਕਿਸ ਤਰੀਕੇ ਦੇ ਨਾਲ ਆਪਣੇ ਹੱਕਾਂ ਦੀ ਲੜਾਈ ਕੀਤੀ ਜਾ ਸਕਦੀ ਹੈ। ਉਹਨਾਂ ਨੇ ਨਾਟਕ ਮੇਲੇ ਕੀਤੇ, ਡਰਾਮੇ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ, ਲੋਕ ਗੀਤਾਂ ਦੇ ਰਾਹੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਤੁਹਾਡੇ ਨਾਲ ਜੇ ਕਿਸੇ ਤਰੀਕੇ ਨਾਲ ਧੱਕਾ ਹੁੰਦਾ, ਸੰਵਿਧਾਨ ਤੁਹਾਡੀ ਰਾਖੀ ਕਰ ਦੇਵੇ। ਉਹਨਾਂ ਦੇ ਪ੍ਰਚਾਰ ਦੇ ਦੌਰਾਨ ਹੀ, ਜੇ ਅਸੀਂ 1980 ਦੀ ਗੱਲ ਕਰੀਏ, ਉਹਨਾਂ ਨੇ ਅੰਬੇਡਕਰ ਔਨ ਦਾ ਵੀਲ ਜਾਂ ਇੱਕ ਅੰਬੇਡਕਰ ਮੇਲਾ ਨਾਂ ਦੀ ਇੱਕ ਸੰਸਥਾ ਵੀ ਚਲਾਈ, ਜਿਹਦੇ ਨਾਲ ਕਿ ਉਹ ਲੋਕਾਂ ਨੂੰ ਅਵੇਅਰ ਕਰਦੇ ਸਨ, ਖਾਸ ਤੌਰ ਤੇ ਡਾਕਟਰ BR ਅੰਬੇਡਕਰ ਉਹਨਾਂ ਦੀਆਂ ਟੀਚਿੰਗਸ ਦੇ ਬਾਰੇ, ਮਹਾਤਮਾ ਫੂਲੇ ਉਹਨਾਂ ਦੀਆਂ ਟੀਚਿੰਗਸ ਦੇ ਬਾਰੇ, ਮਹਾਰਾਜਾ ਸ਼ਾਹੂ ਜੀ ਉਹਨਾਂ ਦੇ ਬਾਰੇ, ਤਾਂ ਕਿ ਲੋਕਾਂ ਨੂੰ ਜਾਗਰਤ ਕੀਤਾ ਜਾਵੇ, ਜਿਨ੍ਹਾਂ ਨੂੰ ਕਿ ਪਹਿਲਾਂ ਇਹਨਾਂ ਦੇ ਬਾਰੇ ਬਿਲਕੁਲ ਬੁਨਿਆਦੀ ਜਾਣਕਾਰੀ ਨਹੀਂ ਸੀ। ਉਹਨਾਂ ਨੇ ਸਾਈਕਲ ਦੇ ਉੱਤੇ ਵੀ ਪੁਸਤਕਾਂ ਰੱਖ ਲੈਂਦੇ ਸੀ ਤੇ ਲੋਕਾਂ ਨੂੰ ਅਵੇਅਰ ਕਰਦੇ ਹੁੰਦੇ ਸੀ ਕਿ ਡਾਕਟਰ BR ਅੰਬੇਡਕਰ ਦੀ ਫਿਲਾਸਫੀ ਕੀ ਹੈ ਤੇ ਤੁਸੀਂ ਰਾਜਨੀਤਿਕ ਤੌਰ ਦੇ ਉੱਤੇ ਕਿਵੇਂ ਪਰਪੱਕ ਹੋ ਸਕਦੇ। ਬਾਮ ਸੇਵ ਦਾ ਮੁੱਖ ਮੋਟਿਵ ਕਹਿ ਸਕਦੇ ਹਾਂ, ਮੁੱਖ ਉਦੇਸ਼ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਸੀ। DS4 ਜਿਹਨੂੰ ਕਿ ਦਲਿਤ ਸੋਸ਼ਲ ਸੰਘਰਸ਼ ਸਮਤੀ ਕਿਹਾ ਜਾਂਦਾ, ਉਹਦਾ ਮਕਸਦ ਸੀ ਲੋਕਾਂ ਨੂੰ ਜਾਗਰਤ ਕਰਨਾ, ਲੋਕ ਗੀਤਾਂ ਦੇ ਦੁਆਰਾ, ਡਰਾਮਿਆਂ ਦੇ ਦੁਆਰਾ, ਲੈਕਚਰਸ ਦੇ ਦੁਆਰਾ। ਪਰ ਉਸ ਤੋਂ ਬਾਅਦ ਬਾਬੂ ਕਾਂਸ਼ੀ ਰਾਮ ਉਹਨਾਂ ਨੇ ਇਹ ਪਾਇਆ ਕਿ ਜਿੰਨਾ ਚਿਰ ਤੱਕ ਲੋਕਾਂ ਨੂੰ ਰਾਜਨੀਤਿਕ ਤੌਰ ਦੇ ਉੱਤੇ ਪ੍ਰਪੱਕਤਾ ਨਹੀਂ ਦਿੱਤੀ ਜਾਂਦੀ, ਉਨਾ ਚਿਰ ਤੱਕ ਉਹ ਆਪਣੇ ਮੋਟਿਵ ਦੇ ਵਿੱਚ ਸਫਲ ਨਹੀਂ ਹੋ ਸਕਦੇ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ 14 ਅਪ੍ਰੈਲ 1984 ਨੂੰ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਬਣਾਈ, ਜਿਹੜੀ ਕਿ ਮਹਾਤਮਾ ਫੂਲੇ ਹੁਣਾਂ ਦੇ ਅੰਦੋਲਨ ਬਹੁਜਨ ਸਮਾਜ ਤੋਂ ਪ੍ਰਭਾਵਿਤ ਸੀ। ਬਾਬੂ ਕਾਂਸ਼ੀ ਰਾਮ ਹੁਣਾਂ ਦੇ ਬਾਰੇ ਜਾਣਨ ਦੇ ਲਈ ਉਹਨਾਂ ਦੀ ਇੱਕ ਪੁਸਤਕ ਚਮਚਾ ਏਜ ਦਾ ਚਮਚਾ ਏਜ, ਜਿਹਨੂੰ ਕਿ ਚਮਚਾ ਯੁੱਗ ਵੀ ਤੁਸੀਂ ਅਨੁਵਾਦ ਦੇ ਵਿੱਚ ਪੜ੍ਹ ਸਕਦੇ ਹੋ, ਬੜੀ ਇੱਕ ਤਰਕ ਭਰਪੂਰ ਆਲੋਚਨਾਤਮਕ ਕਿਤਾਬ ਹੈ, ਜਿਹਦੇ ਵਿੱਚ ਦੱਸਿਆ ਗਿਆ ਕਿ ਆਜ਼ਾਦੀ ਤੋਂ ਬਾਅਦ ਬਹੁਤ ਸਾਰੇ ਦਲਿਤ ਲੀਡਰ ਆਏ, ਖਾਸ ਤੌਰ ਤੇ ਉਹਨਾਂ ਦਾ ਇਸ਼ਾਰਾ ਰਾਮ ਵਿਲਾਸ ਪਾਸਵਾਨ ਤੇ ਬਾਬੂ ਜਗਜੀਵਨ ਰਾਮ ਉਹਨਾਂ ਦੇ ਬਾਰੇ ਸੀ। ਉਹਨਾਂ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਇਹਨਾਂ ਲੋਕਾਂ ਨੇ ਸਿਰਫ ਆਪਣੇ ਸਵਾਰਥ ਸਿੱਧ ਕੀਤੇ ਨੇ, ਲੋਕਾਂ ਦੀ ਜਾਂ ਬਾਕੀ ਜਿਹੜੀਆਂ ਵੱਡੀਆਂ ਕਾਸਟਾਂ ਦੇ ਲੀਡਰ ਨੇ ਉਹਨਾਂ ਦਾ ਚਮਚਾਗਿਰੀ ਕੀਤੀ। ਬਾਬੂ ਕਾਂਸ਼ੀ ਰਾਮ ਹੁਣਾਂ ਨੂੰ ਜਾਣਨ ਦੇ ਲਈ ਤੁਸੀਂ ਚਮਚਾ ਯੁੱਗ ਦਾ ਚਮਚਾ ਏਜ, ਇਹ ਕਿਤਾਬ ਉਹਨਾਂ ਦੇ ਦੁਆਰਾ ਲਿਖੀ ਹੋਈ ਹੈ, ਇਹ ਪੜ੍ਹ ਸਕਦੇ ਹੋ। ਇਸ ਦੇ ਵਿੱਚ ਉਹਨਾਂ ਨੇ ਬੜੇ ਤਰਕ ਭਰਪੂਰ ਆਲੋਚਨਾਤਮਕ ਲਹਿਜ਼ੇ ਦੇ ਨਾਲ ਕਹਿ ਸਕਦੇ ਹਾਂ ਕਿ ਉਹਨਾਂ ਨੇ ਦਲਿਤ ਲੀਡਰ ਜਿਹੜੇ ਕਿ ਆਜ਼ਾਦੀ ਤੋਂ ਬਾਅਦ ਆਏ ਨੇ, ਉਹਨਾਂ ਦੀ ਭੂਮਿਕਾ ਦੇ ਉੱਤੇ ਸਵਾਲ ਖੜੇ ਕਰ ਦਿੱਤੇ। ਨਾਲ ਦੀ ਨਾਲ ਇਸ ਕਿਤਾਬ ਦੇ ਵਿੱਚ ਪੂਨਾ ਪੈਕਟ ਦੇ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਤੇ ਮਹਾਤਮਾ ਗਾਂਧੀ ਜੀ ਦੇ ਰੋਲ ਦੇ ਬਾਰੇ ਵੀ ਉਹਨਾਂ ਨੇ ਸ਼ੱਕ ਪ੍ਰਗਟ ਕੀਤੀ। ਖਾਸ ਤੌਰ ਦੇ ਉੱਤੇ ਵਿਸ਼ੇਸ਼ ਚਰਚਾ ਉਹਨਾਂ ਨੇ ਰਾਉਂਡ ਟੇਬਲ ਕਾਨਫਰੰਸ ਦੇ ਬਾਰੇ ਕੀਤੀ, ਜਿੱਥੇ ਕਿ ਡਾਕਟਰ ਭੀਮ ਰਾਓ ਅੰਬੇਡਕਰ ਦਲਿਤ ਲੋਕਾਂ ਦੇ ਲਈ ਵੱਧ ਤੋਂ ਵੱਧ ਅਧਿਕਾਰ ਲੈਣਾ ਚਾਹੁੰਦੇ ਸਨ। ਇਹ ਇੱਕ ਤਰਾਸਦੀ ਵੀ ਕਿਹਾ ਜਾ ਸਕਦਾ ਕਿ ਬਾਬੂ ਕਾਂਸ਼ੀ ਰਾਮ ਦੀ ਬਣਾਈ ਹੋਈ ਪਾਰਟੀ BSP ਨੂੰ ਸਿਰਫ ਇੱਕ ਖਾਸ ਵਰਗ ਦੇ ਨਾਲ ਜੋੜ ਦਿੱਤਾ ਗਿਆ ਜਾਂ ਇੱਕ ਖਾਸ ਜਾਤ ਦੇ ਨਾਲ ਜੋੜ ਦਿੱਤਾ ਗਿਆ, ਪਰ ਉਹਨਾਂ ਨੇ ਬਹੁਜਨ ਦੀ ਜਦੋਂ ਗੱਲ ਕੀਤੀ, ਬਹੁਜਨ ਦੇ ਵਿੱਚ ਉਹਨਾਂ ਨੇ ਕਿਹਾ ਕਿ 85% ਲੋਕਾਂ ਦੀ ਅਸੀਂ ਗੱਲ ਕਰਦੇ ਹਾਂ, 85% ਲੋਕ ਜਿਨ੍ਹਾਂ ਦੇ ਵਿੱਚ ਕਿ ਇੰਨੀਆਂ ਜ਼ਿਆਦਾ ਡਿਵੀਜ਼ਨਸ ਹੋ ਚੁੱਕੀਆਂ ਨੇ ਕਿ ਉਹ ਵੀ ਆਪਣੇ ਆਪ ਨੂੰ ਵੱਡਾ ਛੋਟਾ ਸਮਝਦੇ ਨੇ, ਜਿਹਦੇ ਕਰਕੇ ਕਿ ਅੱਜ ਵੀ ਬ੍ਰਾਹਮਣਵਾਦ ਜੜ੍ਹਾਂ ਤੱਕ ਫੈਲ ਚੁੱਕਾ। ਪਰ ਇਸ ਬਹੁਜਨ ਦੇ ਵਿੱਚ ਉਹ 85% ਲੋਕ ਤੇ ਉਹ ਮਾਈਨੋਰਟੀਜ਼ ਦੇ ਲੋਕ ਉਹ ਵਿੱਚ ਆਉਣਗੇ ਤੇ ਆਪਣੀ ਰਾਜਨੀਤਿਕ ਸੱਤਾ, ਆਪਣੀ ਰਾਜਨੀਤਿਕ ਲਾਲਸਾ ਦੀ ਪੂਰਤੀ ਕਰ ਸਕਦੇ ਨੇ। ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਰਿਜ਼ਰਵੇਸ਼ਨ ਦੇ ਬਾਰੇ, ਰਿਜ਼ਰਵੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਰਿਜ਼ਰਵੇਸ਼ਨ ਇੱਕ ਫੌੜੀ ਹੈ ਜਿਹੜੀ ਕਿ ਅੰਗਹੀਣ ਦੇ ਕੰਮ ਆਉਂਦੀ ਹੈ। 3000 ਸਾਲ ਤੱਕ ਲੋਕਾਂ ਨੂੰ ਦਬਾਇਆ ਗਿਆ ਤੇ ਅੱਜ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਨਾਂ ਦੇ ਉੱਤੇ ਕੁਝ ਸਹੂਲਤਾਂ ਮਿਲੀਆਂ, ਪਰ ਜੇ ਬਹੁਜਨ ਸਮਾਜ ਸੱਤਾ ਦੇ ਵਿੱਚ ਆਉਂਦਾ ਹੈ ਤਾਂ ਇਹੀ ਰਿਜ਼ਰਵੇਸ਼ਨ ਜਿਹੜੇ ਬ੍ਰਾਹਮਣ ਲੋਕ ਨੇ ਉਹਨਾਂ ਨੂੰ ਵੀ ਦਿੱਤੀ ਜਾਵੇਗੀ, ਇਹ ਉਹਨਾਂ ਦਾ ਕਹਿਣਾ ਸੀ। ਰਾਜਨੀਤਿਕ ਪਾਰਟੀ ਦੇ ਤੌਰ ਦੇ ਉੱਤੇ ਜੇ ਅਸੀਂ ਗੱਲ ਕਰੀਏ, ਸਭ ਤੋਂ ਪਹਿਲਾਂ ਬਾਬੂ ਕਾਂਸ਼ੀ ਰਾਮ ਉਹਨਾਂ ਨੇ
ਰਿਪਬਲਿਕ ਪਾਰਟੀ ਆਫ ਇੰਡੀਆ ਜਿਹੜੀ ਕਿ ਡਾਕਟਰ ਭੀਮ ਰਾਓ ਅੰਬੇਡਕਰ ਉਹਨਾਂ ਦੇ ਦੁਆਰਾ ਬਣਾਈ ਗਈ ਸੀ, ਉਹਦੇ ਲਈ ਕੰਮ ਕਰਨਾ ਸ਼ੁਰੂ ਕੀਤਾ। ਪਰ ਛੇਤੀ ਹੀ ਉਹ ਭਾਪ ਗਏ ਕਿ ਰਿਪਬਲਿਕ ਪਾਰਟੀ ਆਫ ਇੰਡੀਆ ਦੇ ਜਿਹੜੇ ਲੀਡਰ ਨੇ ਉਹ ਇੱਕ ਸੀਟ ਲੈ ਕੇ ਹੀ ਖੁਸ਼ ਹੋ ਜਾਂਦੇ ਨੇ। ਮਹਾਰਾਸ਼ਟਰ ਦੇ ਵਿੱਚ ਸਿਰਫ ਕਾਂਗਰਸ ਨੇ ਉਹਨਾਂ ਨੂੰ ਇੱਕ ਸੀਟ ਦਿੱਤੀ, ਉਹਦੇ ਨਾਲ ਹੀ ਉਹ ਬੜੇ ਖੁਸ਼ੀ ਮਨਾਉਣ ਲੱਗੇ। ਉਹਨਾਂ ਨੇ ਇਹ ਕਿਹਾ ਕਿ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਮੈਜੋਰਟੀ ਵਿੱਚ ਨਹੀਂ ਲੈ ਕੇ ਆਉਂਦੇ, ਉਦੋਂ ਤੱਕ ਸ਼ਾਇਦ ਸਾਡੀਆਂ ਲਾਲਸਾਵਾਂ ਪੂਰੀਆਂ ਨਹੀਂ ਹੁੰਦੀਆਂ। 1988 ਦੇ ਵਿੱਚ ਉਹਨਾਂ ਨੇ ਉਸ ਵੇਲੇ ਦੇ ਮੌਜੂਦਾ ਪ੍ਰਧਾਨ ਮੰਤਰੀ ਵਿਸ਼ਵਨਾਥ ਪ੍ਰਤਾਪ ਸਿੰਘ ਦੇ ਖਿਲਾਫ ਚੋਣ ਲੜੀ ਤੇ 70,000 ਦੇ ਕਰੀਬ ਵੋਟਾਂ ਲੈ ਕੇ ਲੋਕਾਂ ਨੂੰ ਬੜਾ ਪ੍ਰਭਾਵਿਤ ਕੀਤਾ। ਖਾਸ ਤੌਰ ਦੇ ਉੱਤੇ ਰਾਜਨੀਤਿਕ ਹਲਕਿਆਂ ਦੇ ਵਿੱਚ ਇੱਕ ਤਹਿਲਕਾ ਮਚ ਗਿਆ। ਇਹ ਪ੍ਰਧਾਨ ਮੰਤਰੀ ਦੇ ਖਿਲਾਫ ਲੜਨ ਦੀ ਜਿਹੜੀ ਸਕੀਮ ਸੀ ਉਹਨਾਂ ਦੀ, ਜਾਂ ਜਿਹੜੀ ਉਹਨਾਂ ਦੀ ਨੀਤੀ ਸੀ, ਇਸੇ ਨੀਤੀ ਨੂੰ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜ ਕੇ ਉਹਨੂੰ ਕਾਪੀ ਕੀਤਾ। 1999 ਈਸਵੀ ਦੇ ਵਿੱਚ ਉਹਨਾਂ ਨੇ ਆਪਣੀ ਦੂਜੀ ਚੋਣ ਰਾਜੀਵ ਗਾਂਧੀ ਦੇ ਖਿਲਾਫ ਲੜੀ, ਜਿਹੜੇ ਕਿ ਉਸ ਵੇਲੇ ਬੜੀ ਨੈਸ਼ਨਲ ਫਿਗਰ ਸਨ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਚੋਣਾਂ ਤੋਂ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਮੈਂ ਪਹਿਲੀ ਵਾਰ ਹਾਰਨ ਦੇ ਲਈ ਖੜਾਂਗਾ, ਦੂਜੀ ਵਾਰ ਮੈਂ ਹਰਾਉਣ ਦੇ ਲਈ ਖੜਾਂਗਾ ਅਤੇ ਤੀਜੀ ਵਾਰ ਜਿੱਤਣ ਦੇ ਲਈ ਖੜਾਂਗਾ। ਤੇ ਇਹ ਉਹਨਾਂ ਦਾ ਕਹਿਣਾ ਸੱਚ ਹੋਇਆ ਜਦੋਂ 1996 ਦੇ ਵਿੱਚ ਉਹ ਹੁਸ਼ਿਆਰਪੁਰ ਤੋਂ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ। 1946 ਦੀ ਹੁਸ਼ਿਆਰਪੁਰ ਦੀ ਜਿੱਤ ਉਹਨਾਂ ਨੇ ਗਦਰੀ ਬਾਬਾ ਮੰਗੂ ਰਾਮ ਮੰਗੂਵਾਲੀਆ ਉਹਨਾਂ ਨੂੰ ਸਮਰਪਿਤ ਕਰ ਦਿੱਤੀ, ਜਿਨ੍ਹਾਂ ਨੇ ਕਿ ਆਦ ਧਰਮ ਲਹਿਰ ਇੱਕ ਚਲਾਈ ਸੀ। ਉਹਨਾਂ ਨੇ ਇਹ ਕਿਹਾ ਕਿ ਆਦ ਧਰਮ ਲਹਿਰ ਸਾਡਾ ਰਾਹ ਦਸੇਰਾ ਹੋਵੇਗੀ। ਬਾਬੂ ਕਾਂਸ਼ੀ ਰਾਮ ਉਹਨਾਂ ਨੂੰ ਹੋਰ ਜਾਣਨ ਦੇ ਲਈ ਪਹਿਲੀ ਦਲਿਤ ਕਾਨਫਰੰਸ ਜਿਹੜੀ ਕਿ ਕੁਆਲਾਲੰਪੁਰ ਮਲੇਸ਼ੀਆ ਦੇ ਵਿੱਚ 1998 ਦੇ ਵਿੱਚ ਹੋਈ, ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਚਿਰ ਤੱਕ ਸ਼ਾਸਨ ਕਰ ਲਿਆ, ਹੁਣ ਸਾਨੂੰ ਸ਼ਾਸਨ ਕਰਨ ਦਿਓ। ਉਹਨਾਂ ਨੇ ਇਹ ਕਿਹਾ ਕਿ ਅਸੀਂ ਭਿਖਾਰੀ ਨੂੰ ਸ਼ਾਸਕ ਬਣਾਵਾਂਗੇ, ਤੇ ਅਜਿਹਾ ਹੋਇਆ ਵੀ। ਤੇ ਉਹਨਾਂ ਨੇ ਭਿਖਾਰੀ ਨੂੰ ਸ਼ਾਸਕ ਤੱਕ ਲੈ ਕੇ ਗਿਆ, ਜਿਹੜੇ ਲੋਕਾਂ ਨੇ ਸੋਚਿਆ ਵੀ ਨਹੀਂ ਸੀ, ਖਾਸ ਤੌਰ ਤੇ ਮਜ਼ਦੂਰ ਵਰਗ ਜਾਂ ਗਰੀਬ ਲੋਕਾਂ ਨੇ ਜਿਹੜੇ ਕਿ ਹੁਣ ਤੱਕ ਸ਼ੋਸ਼ੇ ਸਨ, ਉਹਨਾਂ ਨੂੰ MLA MP ਬਣਾ ਕੇ ਸੰਸਦ ਜਾਂ ਅਸੈਂਬਲੀਆਂ ਦੇ ਵਿੱਚ ਪਹੁੰਚਾ ਦਿੱਤਾ। ਇਹ ਉਹਨਾਂ ਦੀ ਸੋਚ ਦੇ ਕਾਰਨ ਹੀ ਸੀ ਕਿ ਮਾਇਆਵਤੀ 4 ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ, ਖਾਸ ਤੌਰ ਤੇ ਉਸ ਸਟੇਟ ਦੇ ਲਈ ਜਿਹਨੂੰ ਉਹਨਾਂ ਨੇ ਕਿਹਾ ਸੀ ਕਿ ਬ੍ਰਾਹਮਣਵਾਦ ਦਾ ਉੱਤਰ ਪ੍ਰਦੇਸ਼ ਪੰਗੂੜਾ ਹੈ। ਇੱਕ ਵਾਰ ਅਟਲ ਬਿਹਾਰੀ ਵਾਜਪੇਈ ਉਹਨਾਂ ਨੇ ਉਹਨਾਂ ਨੂੰ ਰਾਸ਼ਟਰਪਤੀ ਬਣਨ ਦੀ ਵੀ ਆਫਰ ਕੀਤੀ, ਪਰ ਉਹ ਆਪਣੇ ਉਦੇਸ਼ ਦੇ ਲਈ ਕਾਫੀ ਸਿੱਧੇ ਸਨ ਤੇ ਉਹਨਾਂ ਨੇ ਇਹ ਬੜੀ ਡਿਕਲਾਈਨ ਕਰ ਦਿੱਤੀ ਆਫਰ। ਤੇ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਬਣਨਾ ਜ਼ਿਆਦਾ ਪਸੰਦ ਕਰਾਂਗਾ, ਕਿਉਂਕਿ ਰਾਸ਼ਟਰਪਤੀ ਜਿਹੜੀ ਕਿ ਇੱਕ ਰਬੜ ਦੀ ਮੋਹਰ ਹੈ, ਇਹ ਫੇਰ ਵੀ ਉੱਚੀ ਜਾਤੀਆਂ ਦੇ ਦੁਆਰਾ ਹਮੇਸ਼ਾ ਵਰਤਿਆ ਜਾਂਦਾ ਹੈ। ਬਹੁਤ ਜ਼ਿਆਦਾ ਖੰਮ-ਖਰਨ ਦੇ ਕਰਕੇ 1992 ਦੇ ਵਿੱਚ ਉਹਨਾਂ ਨੂੰ ਪਹਿਲਾ ਹਾਰਟ ਅਟੈਕ ਆਇਆ, ਪਰ ਇੱਥੇ ਉਹ ਨਹੀਂ ਰੁਕੇ। ਉਹਨਾਂ ਨੇ ਆਪਣਾ ਰਾਜਨੀਤਿਕ ਤੇ ਸਮਾਜਿਕ ਜੀਵਨ ਲਗਾਤਾਰ ਚਲਾਇਆ। 2003 ਦੇ ਵਿੱਚ ਬ੍ਰੇਨ ਕਲੌਟ ਹੋਣ ਦੇ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਉਹਨਾਂ ਨੂੰ ਸ਼ੂਗਰ ਨੇ ਵੀ ਪੀੜਤ ਕਰਨਾ ਸ਼ੁਰੂ ਕਰ ਦਿੱਤਾ। ਅਖੀਰਲੇ ਦਿਨਾਂ ਦੇ ਵਿੱਚ ਹੈਲਥ ਦੇ ਤੌਰ ਦੇ ਉੱਤੇ ਕਾਫੀ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ 9 ਅਕਤੂਬਰ 2006 ਨੂੰ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਭਾਵੇਂ ਆਲੋਚਕ ਇਹ ਕਹਿ ਦਿੰਦੇ ਨੇ ਕਿ ਉਹ ਰਾਜਨੀਤਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਸਫਲ ਨਹੀਂ ਹੋ ਪਾਏ, ਪਰ ਫਿਰ ਵੀ ਇਹ ਉਹਨਾਂ ਦੀ ਰਾਜਨੀਤਿਕ ਕੁਸ਼ਲਤਾ ਸੀ ਕਿ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ 4 ਵਾਰ ਸਰਕਾਰ ਬਣਾਈ ਤੇ ਨਾਲ ਦੀ ਨਾਲ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਦੇ ਵਿੱਚ ਬਹੁਜਨ ਸਮਾਜ ਦੇ ਲੋਕਾਂ ਨੂੰ ਇਹ ਸੋਚਣ ਜ਼ਰੂਰ ਲਾ ਦਿੱਤਾ ਕਿ ਅਸੀਂ ਵੀ ਸੱਤਾ ਦੇ ਵਿੱਚ ਜ਼ਰੂਰ ਹਿੱਸੇਦਾਰ ਹੋ ਸਕਦੇ ਹਾਂ। ਇੰਡੋਸ TV ਇਸ ਮਹਾਨ ਸ਼ਖਸ ਨੂੰ ਸਲਾਮ ਕਰਦਾ।